ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਜਿਹੜੀ ਆ ਜੀ ਅਸੀਂ ਪੇਸ਼ ਕਰਦੇ ਹਾਂ ਜਿਹੜੀਆਂ ਜੀ ਭਾਰਤ ਦੀਆਂ ਪੰਜਾਬ ਦੀਆਂ ਇਹ ਖਬਰਾਂ, ਉਹ ਮੁੱਖ ਖਬਰਾਂ, ਉਹਨਾਂ ਦੇ ਪਿੱਛੇ ਕੀ ਛੁਪਿਆ ਹੁੰਦਾ ਆ, ਉਹ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ, ਚੰਡੀਗੜ੍ਹ ਸਟੂਡੀਓਜ਼ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਸੁਸ਼ੀਲ ਜੀ। ਬਹੁਤ ਮਿਹਰਬਾਨੀ ਰਾਜਕਰਨਵੀਰ ਜੀ। ਤੇ ਪੰਜਾਬੀ ਰੇਡੀਓ USA ਦੇ ਤਮਾਮ ਸਰੋਤਿਆਂ ਵਾਸਤੇ ਦੁਨੀਆ ਭਰ 'ਚ ਜਿਹੜੇ ਸਾਨੂੰ ਸੁਣ ਰਹੇ ਨੇ, ਵੱਖ-ਵੱਖ ਸੋਰਸਿਸ ਰਾਹੀਂ, ਰੇਡੀਓ ਸੈਟਸ ਰਾਹੀਂ, ਇੰਟਰਨੈਟ ਰਾਹੀਂ ਜਾਂ ਕਿਸੇ ਵੀ ਹੋਰ ਵਿਧੀ ਰਾਹੀਂ, ਉਹਨਾਂ ਸਾਰੇ ਸਾਡੇ ਸਰੋਤਿਆਂ ਨੂੰ ਸੁਸ਼ੀਲ ਦੋਸਾਂਝ ਦੀ ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ, ਜਿੱਦਾਂ ਤੁਹਾਨੂੰ ਰਾਜਕਰਨ ਹੋਰਾਂ ਨੇ ਦੱਸਿਆ ਕਿ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਜ਼ਰ ਦੇ ਨਾਲ ਨਾਲ ਨਜ਼ਰੀਆ ਵੀ ਪੇਸ਼ ਕੀਤਾ ਜਾਏ ਜੀ। ਸੋ ਨਜ਼ਰੀਆ ਖਾਸ ਤੌਰ ਦੇ ਉੱਤੇ ਮੁੱਦਿਆਂ ਤੇ ਸਾਡਾ ਕੀ ਰਹਿੰਦਾ ਹੈ ਜਾਂ ਅਸੀਂ ਕੀ ਸਮਝਦੇ ਹਾਂ, ਕੀ ਸੋਚਦੇ ਹਾਂ, ਉਹ ਸਾਰੀਆਂ ਗੱਲਾਂ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਿਆ ਕਰਦੇ ਹਾਂ। ਤੇ ਅੱਜ ਵੀ ਹਰ ਵਾਰ ਵਾਂਗ ਉਹ ਗੱਲਾਂ ਕਰਾਂਗੇ, ਪੰਜਾਬ ਦੀਆਂ ਵੀ ਹੋਣਗੀਆਂ, ਦੇਸ਼ ਦੀਆਂ ਵੀ। ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰ ਸਕਦੇ ਹੋ। ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ, ਫ੍ਰੀ ਕੋਟ ਲੈਣ ਦੇ ਲਈ ਉਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 4082722500। ਉਸ ਦੇ ਉੱਤੇ ਕਾਲ ਕਰੋ। ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਬਾਕੀ ਸਾਰੇ ਸਾਡੇ ਸਪਾਂਸਰਸ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਆਓ ਜਿਹੜੇ ਜੀ ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆਪਾਂ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਜਿਹੜੇ ਪੂਰਵ ਰਾਸ਼ਟਰਪਤੀ APJ ਅਬਦੁਲ ਕਲਾਮ, ਉਹਨਾਂ ਦਾ ਪਿਛਲੇ ਦਿਨੀ ਜਿਹੜਾ ਜੀ ਦੇਹਾਂਤ ਹੋ ਗਿਆ। ਇੱਕ ਵਧੀਆ ਪਰਸਨੈਲਿਟੀ ਸੀ, ਇੱਕ ਲੋਕਾਂ ਦੇ ਲਈ ਪ੍ਰੇਰਨਾ ਸਰੋਤ ਸੀਗੇ, ਉਹ ਚੱਲ ਵਸੇ। ਬਿਲਕੁਲ ਰਾਜਕਰਨ ਜੀ, ਤੁਸੀਂ ਜਿਵੇਂ ਗੱਲ ਕੀਤੀ ਹੈ, ਡਾਕਟਰ APJ ਅਬਦੁਲ ਕਲਾਮ ਅੱਜ ਸਾਡੇ ਵਿਚਕਾਰ ਨਹੀਂ। ਉਹਨਾਂ ਦੇ ਜੀਵਨ ਦਾ ਦਰਸ਼ਨ ਜਿਹੜਾ ਆ ਉਹ ਸਾਰਾ ਗਿਆਨ ਤੇ ਆਧਾਰਿਤ ਰਿਹਾ। ਅੱਜ ਅਸੀਂ ਉਹਨਾਂ ਦੀ ਗੱਲ ਜਦੋਂ ਕਰ ਰਹੇ, ਇਸ ਕਰਕੇ ਨਹੀਂ ਕਰ ਰਹੇ ਕਿ ਉਹ ਸਾਡੇ ਰਾਸ਼ਟਰਪਤੀ ਰਹੇ। ਰਾਸ਼ਟਰਪਤੀ ਹੋਣਾ ਉਹਨਾਂ ਨੇ ਕਦੀ ਸੋਚਿਆ ਨਹੀਂ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ, ਭਾਰਤ ਦਾ ਪਹਿਲਾ ਨਾਗਰਿਕ ਕਿਹਾ ਜਾਂਦਾ ਰਾਸ਼ਟਰਪਤੀ ਨੂੰ, ਉਹ ਬਣਨ ਤੋਂ ਪਹਿਲਾਂ ਹੀ ਉਹ ਭਾਰਤ ਦੀ ਸਭ ਤੋਂ ਵੱਡੀ ਉਪਾਧੀ ਹਾਸਲ ਕਰ ਚੁੱਕੇ ਸੀ, ਭਾਰਤ ਰਤਨ ਜੀ। ਉਹ ਉਹਨਾਂ ਦੀਆਂ ਕਾਮਯਾਬੀਆਂ ਜਿਹੜੀਆਂ ਇੱਕ ਅਧਿਆਪਕ ਦੇ ਤੌਰ ਤੇ ਜਾਂ ਇੱਕ ਵਿਗਿਆਨੀ ਦੇ ਤੌਰ ਤੇ ਜਿਹੜੀਆਂ ਸਾਡੇ ਸਾਹਮਣੇ ਸੀ, ਉਹਨਾਂ ਕਾਮਯਾਬੀਆਂ ਨੂੰ, ਉਹਨਾਂ ਦੀ ਇਸ ਸਿਰੜ ਨੂੰ ਸਲਾਮ ਕੀਤਾ ਗਿਆ ਸੀ ਭਾਰਤ ਰਤਨ ਦੇ ਕੇ। ਉਹ ਕਹਿੰਦੇ ਰਹੇ ਕਿ ਮੈਂ ਤਾਂ ਉਮਰ ਅਧਿਆਪਕ ਬਣਿਆ ਰਹਿਣਾ ਚਾਹੁੰਦਾ। ਆਪਣੀ ਉਮਰ ਦੇ 84ਵੇਂ ਵਰ੍ਹੇ ਵਿੱਚ ਵੀ ਅਬਦੁਲ ਕਲਾਮ ਸਾਹਿਬ ਕੋਸ਼ਿਸ਼ ਕਰਿਆ ਕਰਦੇ ਸੀ ਕਿ ਮੈਂ ਜਿਹੜੇ ਨਵੇਂ ਵਿਦਿਆਰਥੀ ਆ ਉਹਨਾਂ ਦੇ ਰੂਬਰੂ ਹੋਵਾਂ। ਜਦੋਂ ਆਪਣੇ ਦਿੱਲੀ ਦਫ਼ਤਰ ਹੁੰਦੇ ਸੀ, ਜਿਸ ਦਿਨ ਵੀ ਹੁੰਦੇ ਸੀ, 1000 ਦੇ ਕਰੀਬ ਬੱਚੇ ਬੱਚੀਆਂ ਉਹਨਾਂ ਨੂੰ ਮਿਲਣ ਆਉਂਦੇ ਸੀ, ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਸੀ ਜੀ। ਸੋ ਉਹਨਾਂ ਦੀ ਜਿਹੜੀ ਵਿਗਿਆਨ ਦੇ ਵਿੱਚ ਜਿਹੜੀ ਉਪਲਬਧੀ ਰਹੀ, ਸਪੇਸ ਦੇ ਵਿੱਚ ਮਿਜ਼ਾਈਲ ਮੈਨ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ। ਭਾਰਤ ਅੱਜ ਦੁਨੀਆ ਦੇ ਆਧੁਨਿਕ ਕਿਸਮ ਦੇ ਜਿਹੜੇ ਯੰਤਰ ਹੈ, ਉਹਨਾਂ ਕਿਹਦੇ ਪਿੱਛੇ ਖੜਾ ਹੁੰਦਾ ਜੇ ਅਬਦੁਲ ਕਲਾਮ ਹੋਰਾਂ ਦੀ ਮਿਹਨਤ ਦੇ ਪਿੱਛੇ ਨਾ ਹੁੰਦੇ। ਅਬਦੁਲ ਕਲਾਮ ਨੇ ਇੱਕ ਵਾਰ ਚਾਹਿਆ ਸੀ ਜਾਂ ਕਿਹਾ ਸੀ, ਇੱਕ ਵਾਰ ਨਹੀਂ, ਇੱਕ ਤੋਂ ਬਹੁਤ ਵਾਰ ਜ਼ਿਆਦਾ ਉਹਨਾਂ ਨੇ ਇਹ ਗੱਲ ਕਹੀ ਵੀ ਉਹ ਜਦੋਂ ਤੁਰ ਜਾਣ ਇਸ ਦੁਨੀਆ ਤੋਂ ਤਾਂ ਉਹਨਾਂ ਨੂੰ ਇੱਕ ਅਧਿਆਪਕ ਦੇ ਤੌਰ ਤੇ ਯਾਦ ਕੀਤਾ ਜਾਏ। ਸ਼ਾਇਦ ਕਿਸਮਤ ਨੂੰ ਵੀ ਇਹੀ ਮਨਜ਼ੂਰ ਰਿਹਾ ਹੋਏਗਾ, ਕਿਉਂਕਿ ਜਦੋਂ ਉਹਨਾਂ ਨੇ ਆਖਰੀ ਸਾਹ ਲਏ, ਉਦੋਂ ਸ਼ਿਲੌਂਗ ਦੇ ਵਿੱਚ ਉਹ ਵਿਦਿਆਰਥੀਆਂ ਨੂੰ ਮੁਖਾਤਬ ਸਨ। ਸ਼ਿਲੌਂਗ 'ਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ, ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸੀ ਜਦੋਂ ਕੋਲੈਪਸ ਹੋਏ, ਡਿੱਗ ਪਏ। ਬਾਅਦ ਵਿੱਚ ਉਹਨਾਂ ਨੂੰ ICU ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਉਹਨਾਂ ਨੇ ਉਹ ਨਹੀਂ ਬਚ ਸਕੇ। ਸੋ ਰਾਸ਼ਟਰਪਤੀ ਦੇ ਆਪਣੇ ਕਾਰਜਕਾਲ ਦੇ ਦੌਰਾਨ ਹੀ ਨਹੀਂ, ਸੇਵਾ ਮੁਕਤੀ ਤੋਂ ਬਾਅਦ ਵੀ ਉਹਨਾਂ ਦਾ ਇੱਕ ਰਾਬਤਾ ਬਣਿਆ ਰਿਹਾ, ਸਦਾ ਹੀ ਵਿਦਿਆਰਥੀਆਂ ਦੇ ਨਾਲ ਸੰਵਾਦ ਬਣਿਆ ਰਿਹਾ।
ਇਹ ਉਹਨਾਂ ਦੀ ਓਵਰਆਲ ਜਿਹੜੀ ਸ਼ਖਸੀਅਤ ਹੈ ਉਹਦਾ ਇੱਕ ਪਹਿਲੂ ਤੁਸੀਂ ਮੰਨ ਸਕਦੇ ਹੋ। ਤੇ ਉਹਨਾਂ ਨੇ ਰਾਸ਼ਟਰਪਤੀ ਜਦੋਂ ਬਣੇ, ਰਾਸ਼ਟਰਪਤੀ ਦੇ ਅਹੁਦੇ ਦੇ ਮਾਇਨੇ ਵੀ ਬਦਲ ਕੇ ਰੱਖ ਦਿੱਤੇ ਜੀ। ਉਹਨਾਂ ਨੇ 2002 ਚ ਜਦੋਂ ਰਾਸ਼ਟਰਪਤੀ ਬਣੇ, ਉਹਨਾਂ ਨੇ ਬਹੁਤ ਸਾਰੀਆਂ ਪੁਰਾਣੀਆਂ ਰਵਾਇਤਾਂ ਤੋੜੀਆਂ, ਆਮ ਲੋਕਾਂ ਨਾਲ ਸਿੱਧੇ ਜੁੜਨ ਤੋਂ ਕਦੀ ਗੁਰੇਜ਼ ਨਹੀਂ ਕੀਤਾ, ਕਦੀ ਪ੍ਰੋਟੋਕੋਲ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ, ਦਰਕਿਨਾਰ ਕਰਦੇ ਰਹੇ। ਸਧਾਰਨ ਜਿਹੇ ਪਰਿਵਾਰ 'ਚ ਜਨਮ ਲਿਆ ਸੀ ਉਹਨਾਂ ਨੇ, ਮਛਿਆਰਿਆਂ ਦੇ ਬੱਚੇ ਸੀ ਉਹ, ਮਤਲਬ ਮਛੇਰੇ ਪਰਿਵਾਰ ਦੇ ਵਿੱਚੋਂ ਸੀ। ਬਹੁਤ ਤੰਗੀਆਂ ਤਰੁੱਸੀਆਂ ਦੇ ਵਿੱਚ ਜੀਵਨ ਉਹਨਾਂ ਦਾ ਲੰਘਿਆ, ਬਹੁਤ ਮੁਸ਼ਕਲ ਹਾਲਾਤਾਂ ਦੇ ਨਾਲ ਜੂਝਦੇ ਹੋਏ ਇੱਥੇ ਤੱਕ ਪਹੁੰਚੇ ਸੀ। 1998 ਚ ਦੂਜੀ ਵਾਰ ਜਦੋਂ ਪਰਮਾਣੂ ਪ੍ਰੀਖਣ ਕਰਨ ਦਾ ਫੈਸਲਾ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਸਰਕਾਰ ਦਾ ਸੀ, ਪਰ ਇਹਦੇ ਪਿੱਛੇ ਜਿਹੜੀ ਇਹਦਾ ਪ੍ਰੋਜੈਕਟ ਪੂਰਾ, ਉਹਦੇ ਪ੍ਰੋਜੈਕਟ ਦੇ ਕਹਿ ਲਓ ਵੀ ਚੀਫ ਦੇ ਤੌਰ ਦੇ ਉੱਤੇ ਉਹ ਕਲਾਮ ਸਾਹਿਬ ਸੀ। ਇੱਕ ਕਿਸਮ ਦਾ ਸੰਤ ਵਿਗਿਆਨੀ ਦੇ ਤੌਰ ਤੇ ਉਹਨਾਂ ਨੂੰ ਯਾਦ ਕੀਤਾ ਜਾਏਗਾ। ਸੋ ਵਿਗਿਆਨੀ ਹੁੰਦਿਆਂ ਹੋਇਆਂ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਭਾਰਤ ਵਾਸਤੇ। ਭਾਰਤ ਨੂੰ ਉਹਨਾਂ 94 ਮੁਲਕਾਂ ਦੀ ਕਤਾਰ 'ਚ ਲੈ ਕੇ ਖੜਾ ਕਰ ਦਿੱਤਾ, ਜਿਹੜੇ ਆਪਣੇ ਬਣਾਏ ਹੋਏ ਯਾਨ ਪੁਲਾੜ ਦੇ ਵਿੱਚ ਭੇਜ ਸਕਦੇ ਆ। ਸੋ ਭਾਰਤ ਨੇ ਇੱਕ ਮਹਾਨ ਆਗੂ ਨੂੰ ਜਿਹੜਾ ਉਹ ਤੋਂ ਮਹਿਰੂਮ ਹੋ ਗਿਆ ਭਾਰਤ, ਤੇ ਇਸ ਕਰਕੇ ਉਹ ਰਾਜਨੀਤੀਵਾਨ ਕਦੀ ਨਹੀਂ ਰਹੇ, ਰਾਜਨੀਤੀ ਤੋਂ ਪਰੇ ਦੇ ਵਿਅਕਤੀਤਵ ਸੀਗੇ। ਤੇ ਰਾਸ਼ਟਰਪਤੀ ਜਦੋਂ ਉਹਨਾਂ ਨੂੰ ਬਣਾਇਆ ਗਿਆ, ਉਦੋਂ ਵੀ ਭਾਰਤ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਨੇ ਇੱਕ ਸੁਰ ਦੇ ਵਿੱਚ ਉਹਨਾਂ ਨੂੰ ਰਾਸ਼ਟਰਪਤੀ ਬਣਾਉਣ ਦੇ ਵਿੱਚ ਹਾਮੀ ਭਰੀ ਸੀ। ਸੋ ਭਾਰਤ ਦੇ ਇਸ ਮਹਾਨ ਸਪੂਤ ਦੇ ਤੁਰਜਾਨ ਤੇ ਪੰਜਾਬੀ ਰੇਡੀਓ USA ਦੀ ਪੂਰੀ ਟੀਮ, ਪ੍ਰਬੰਧਕ, ਸਾਡੇ ਹੋਸਟ, ਤੇ ਚੰਡੀਗੜ੍ਹ ਤੋਂ ਸਾਡੀ ਪੂਰੀ ਟੀਮ ਜਿਹੜੀ ਹੈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰੀਏ, ਇੱਕ ਜਿਹੜੀ ਬੜੀ ਵੱਡੀ ਜਿਹੜੀ ਦੁਰਘਟਨਾ ਘਟੀ ਦੀਨਾਨਗਰ ਦੇ ਵਿੱਚ, ਜੋ ਵਾਪਰਿਆ, ਸਾਰਿਆਂ ਨੇ ਇਸ ਦੇ ਬਾਰੇ ਸੁਣਿਆ, ਬਹੁਤ ਸਾਰੇ ਇਸ ਦੇ ਉੱਤੇ ਜਿਹੜੇ ਕਈ ਸਵਾਲ ਵੀ ਅਜੇ ਜਿਹੜੇ ਜੀ ਉਹ ਖੜੇ ਨੇ। ਤੇ ਸਭ ਤੋਂ ਪਹਿਲਾਂ ਤਾਂ ਇਹ ਪੁੱਛਾਂਗੇ ਵੀ ਤਾਜ਼ਾ ਸਥਿਤੀ ਇਸ ਜਿਹੜੀ ਹੈ ਕਾਂਡ ਨੂੰ ਲੈ ਕੇ ਕੀ ਹੈਗੀ ਆ? ਦੇਖੋ, ਨੰਬਰ ਇੱਕ ਤਾਂ ਇਹ ਹੈ ਕਿ ਇਹ ਹਮਲਾ ਜਿਹੜਾ ਹੋਇਆ ਭਾਰਤ ਤੇ ਜਾਂ ਪੰਜਾਬ ਤੇ, ਇਹਦੇ ਚ ਜਿਹੜੇ ਲੋਕ ਸ਼ਾਮਲ ਰਹੇ ਉਹਨਾਂ ਦੀ ਪਛਾਣ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪਛਾਣਿਆ ਜਾ ਰਿਹਾ। ਤਾਜ਼ਾ ਸਥਿਤੀ ਇਹ ਹੈ ਕਿ ਉੱਥੇ ਪੂਰਾ ਸਰਚ ਆਪਰੇਸ਼ਨ ਚੱਲਿਆ। ਖਬਰਾਂ ਤੁਸੀਂ ਸੁਣਿਆ ਕਿ ਇੱਕ ਬੰਬ ਜਿਹੜਾ, ਗ੍ਰਨੇਡ ਜਿਹੜਾ, ਉਹ ਉੱਥੇ ਫਿਰ ਫਟਿਆ ਇੱਕ ਦਿਨ ਬਾਅਦ ਜੀ। ਉਸ ਇਮਾਰਤ ਦੇ ਵਿੱਚ, ਇਸ ਇਮਾਰਤ ਦੇ ਵਿੱਚ ਉਹ ਟੈਰਰਿਸਟ ਜਿਹੜੇ ਸੀਗੇ ਉਹਨਾਂ ਨੇ ਇੱਕ ਕਿਸਮ ਦਾ ਕਬਜ਼ਾ ਕੀਤਾ ਹੋਇਆ ਸੀ। ਬਾਅਦ ਵਿੱਚ ਹੁਣ ਜਿਹੜੀਆਂ ਲੇਟੈਸਟ ਨਿਊਜ਼ ਹੈ ਕਿ ਉਹ ਸ਼ਾਇਦ ਉਹਨਾਂ ਵੱਲੋਂ ਹੀ ਪਿੰਨ ਕੱਢ ਕੇ ਛੱਡਿਆ ਗਿਆ ਗ੍ਰਨੇਡ, ਹੋ ਸਕਦਾ ਜਿਹੜਾ ਉਦੋਂ ਨਹੀਂ ਚੱਲਿਆ ਤੇ ਸਰਚ ਵਿੱਚ ਉਹ ਪਤਾ ਨਹੀਂ ਲੱਗਾ। ਬਾਕੀ ਉੱਥੇ ਬਹੁਤ ਸਾਰਾ ਅਸਲਾ ਹੋਰ ਬਰਾਮਦ ਕੀਤਾ ਗਿਆ, 9-10 ਗ੍ਰਨੇਡ, ਕੁਝ AK-47 ਰਾਈਫਲਾਂ, ਬਾਕੀ ਰੌਂਦ ਵਗੈਰਾ, ਬੜਾ ਕੁਝ ਜਿਹੜਾ ਤੁਸੀਂ ਉਹ ਖਬਰਾਂ ਸੁਣ ਚੁੱਕੇ ਹੋ, ਮੈਂ ਉਹਨਾਂ 'ਚ ਨਹੀਂ ਜਾਂਦਾ। ਪਰ ਇਸ ਵੇਲੇ ਜਿਹੜਾ ਸਭ ਤੋਂ ਮਹੱਤਵਪੂਰਨ ਜਿਹੜਾ ਮੁੱਦਾ ਬਣਿਆ ਹੋਇਆ ਉਹ ਇਹ ਹੈ ਕਿ ਭਾਰਤ ਦੀ ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਪੈ ਰਿਹਾ ਹੈ। ਪ੍ਰੈਸ਼ਰ ਕੌਣ ਪਾ ਰਿਹਾ ਹੈ? ਪ੍ਰਵੀਨ ਤੋਗੜੀਆ ਵਰਗੇ ਬੰਦੇ ਪਾ ਰਹੇ ਹੈ। ਪ੍ਰਵੀਨ ਤੋਗੜੀਆ ਦਾ ਅੱਜ ਬਿਆਨ ਆਇਆ ਵੀ ਇੰਦਰਾ ਗਾਂਧੀ ਵਰਗੀ ਹਿੰਮਤ, ਜੇ ਹੌਸਲਾ ਦਿਖਾਉਣਾ ਚਾਹੀਦਾ ਨਰਿੰਦਰ ਮੋਦੀ ਨੂੰ ਜੀ। ਜਿੱਦਾਂ ਜਿਸ ਭਾਸ਼ਾ ਚ ਇੰਦਰਾ ਗਾਂਧੀ ਨੇ ਕਦੇ ਪਾਕਿਸਤਾਨ ਨੂੰ ਜਵਾਬ ਦਿੱਤਾ ਸੀ, ਉਹਦਾ ਜਵਾਬ ਨਰਿੰਦਰ ਮੋਦੀ ਨੂੰ ਦੇਣਾ ਚਾਹੀਦਾ। ਅਸੀਂ ਇਹਦੇ ਚ ਸਾਰੇ ਕੁਝ ਦੇਖ ਰਹੇ ਹਾਂ ਤੇ ਸਮਝਦੇ ਹਾਂ ਕਿ ਦਹਿਸ਼ਤ ਜਿਹੜੀ ਹੈ ਉਹ ਕਿਤੇ ਵੀ ਵਾਪਰ ਸਕਦੀ ਹੈ। ਦਹਿਸ਼ਤ ਦੀ ਕਾਰਵਾਈ ਕਿਤੇ ਵੀ ਹੋ ਸਕਦੀ ਹੈ। ਉਹਦੇ ਨਾਲ ਦੋ ਮੁਲਕਾਂ ਦੇ ਰਿਸ਼ਤੇ ਜਿਹੜੇ ਉਹਨਾਂ ਨੂੰ ਤਾਕ ਤੇ ਰੱਖ ਦੇਣਾ ਕੋਈ ਬਹੁਤੀ ਦਰੁਸਤ ਪਹੁੰਚ ਨਹੀਂ ਹੁੰਦੀ। ਕਿਤੇ ਵੀ ਕੁਝ ਹੁੰਦਾ ਉਹਦੇ ਪਿਛਲੇ ਕਾਰਕ ਲੱਭਣੇ ਪੈਂਦੇ ਆ, ਕਾਰਨ ਲੱਭਣੇ ਪੈਂਦੇ ਆ, ਫਿਰ ਉਹ ਸਿਚੁਏਸ਼ਨ ਜਿਹੜੀਆਂ ਪੈ ਜਾਂਦੀਆਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਤੇ ਹੋਰ ਵੀ ਗੱਲ ਆਪਾਂ ਕਰਾਂਗੇ ਜੀ। ਪਰ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਇਸ ਕਿਸਮ ਦਾ ਪ੍ਰਭਾਵ ਹੈ ਵੀ ਇਸ ਹਮਲੇ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੈ ਉਹਨਾਂ ਲੋਕਾਂ ਦੀ ਜਿਹੜੀ ਸਹੀ ਪਛਾਣ ਜਿੰਨੀ ਦੇਰ ਤੱਕ ਸਾਨੂੰ ਨਹੀਂ ਪਤਾ ਲੱਗਦੀ, ਉਨੀ ਦੇਰ ਤੱਕ ਕੋਈ
ਪੱਖ ਦੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ। ਪਰ ਸਰਕਾਰ ਦਾ ਕਹਿਣਾ ਇਹ ਹੈ ਕਿ ਇਹ ਦਹਿਸ਼ਤਗਰਦ ਪਾਕਿਸਤਾਨ ਵੱਲੋਂ ਹੀ ਆਏ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਸ਼ਾਇਦ ਕਸ਼ਮੀਰ, ਮਕਬੂਜ਼ਾ ਕਸ਼ਮੀਰ ਵੱਲੋਂ ਆਏ ਹੋਣ। ਹੁਣ ਬਕਾਇਦਾ GPS ਤੋਂ ਪਤਾ ਲੱਗ ਰਿਹਾ ਹੈ ਕਿ ਰਾਵੀ ਵੱਲੋਂ ਭਾਰਤ ਦੇ ਵਿੱਚ ਦਾਖਲ ਹੋਏ ਸੀ ਤੇ ਇਹ ਹਮਲਾ ਉਹਨਾਂ ਨੇ ਕੀਤਾ। ਤੇ ਇਸ ਹਮਲੇ 'ਚ ਜਿਹੜਾ ਸਭ ਤੋਂ ਵੱਡਾ ਨੁਕਸਾਨ ਸਾਡਾ ਆਮ ਨਾਗਰਿਕ ਜਿਹੜੇ ਮਰੇ ਉਹਨਾਂ ਦਾ। ਦੂਸਰੀ ਗੱਲ, ਪੁਲਿਸ ਮੁਲਾਜ਼ਮ ਵੀ ਵਿੱਚ ਮਰੇ ਤੇ SP ਇੱਕ ਸਾਹਿਬ ਬਲਜੀਤ ਸਿੰਘ ਉਹ ਵੀ ਮਾਰੇ ਗਏ ਇਹਦੇ ਵਿੱਚ। ਉਹ ਇਸ ਵੇਲੇ ਪੰਜਾਬ ਸਰਕਾਰ ਵਾਸਤੇ ਵੱਡਾ ਮੁੱਦਾ ਇਹ ਬਣਿਆ ਹੋਇਆ ਕਿਉਂਕਿ ਉਹਨਾਂ ਦੀ ਪਤਨੀ ਜਿਹੜੀ ਕੁਲਵੰਤ ਕੌਰ ਆ ਉਹਨੇ ਸ਼ਰਤ ਰੱਖ ਦਿੱਤੀ ਵੀ ਮੇਰੇ ਬੱਚਿਆਂ ਨੂੰ ਨੌਕਰੀ ਦੇ ਅਲੋਟਮੈਂਟ ਲੈਟਰ ਹੁਣੇ ਦਿੱਤੇ ਜਾਣ ਤਾਂ ਮੈਂ ਉਹਦਾ ਸੰਸਕਾਰ ਕਰਾਂਗੀ। ਪਰ ਹੁਣ ਤਾਜ਼ਾ ਜਾਣਕਾਰੀ ਇਹ ਹੈ ਕਿ ਸਰਕਾਰ ਨੇ ਉਹਨਾਂ ਨੂੰ ਮਨਾ ਲਿਆ। ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉੱਥੇ ਜਾਣਗੇ ਜੀ। ਅਸੀਂ ਸਮਝਦੇ ਹਾਂ ਕਿ ਇਸ ਸਿਸਟਮ ਦੇ ਵਿੱਚ ਸਾਰਾ ਕੁਝ ਜਿੱਦਾਂ ਇਹ ਵਾਪਰ ਰਿਹਾ ਇਹਦੇ ਤੇ ਚੌਕਸੀ ਦੀ ਬੜੀ ਜ਼ਿਆਦਾ ਜ਼ਰੂਰਤ ਹੈ। ਉਹ ਹਾਲਤਾਂ ਠੀਕ ਕਰਨ ਦੀ ਜ਼ਰੂਰਤ ਹੈ ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ, ਇਸ ਤਰ੍ਹਾਂ ਦਾ ਵਰਤਾਰਾ ਸਾਡੇ ਸਾਹਮਣੇ ਆ ਜਾਂਦਾ ਹੈ। ਕੋਈ ਵੀ ਕਿਸੇ ਵੀ ਕਿਸਮ ਦੀ ਦਹਿਸ਼ਤ ਦੀ ਘਟਨਾ ਜਿਹੜੀ ਆ ਉਹਦਾ ਇੱਕ ਪਰਤ ਉਹਦੀ ਨਹੀਂ ਹੁੰਦੀ, ਉਹਦੇ ਪਿੱਛੇ ਹੋਰ ਬਹੁਤ ਸਾਰੇ ਕਾਰਨ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਫਿਰ ਅਗਲੀ ਗੱਲਬਾਤ ਦੇ ਵਿੱਚ ਵੀ ਵਿਚਾਰਾਂਗੇ। ਪਰ ਪੰਜਾਬ ਵਾਸਤੇ, ਪੰਜਾਬ ਦੀ ਹਕੂਮਤ ਵਾਸਤੇ, ਕੇਂਦਰ ਸਰਕਾਰ ਵਾਸਤੇ, ਪੰਜਾਬ ਦੇ ਪੁਲਿਸ ਪ੍ਰਸ਼ਾਸਨ ਵਾਸਤੇ ਇਹ ਲਾਜ਼ਮੀ ਤੌਰ ਤੇ ਇੱਕ ਚੈਲੰਜ ਹੈ ਤੇ ਇਸ ਚੈਲੰਜ ਨੂੰ ਕਬੂਲ ਕਿੱਦਾਂ ਕਰਨਾ ਹੈ, ਉਹਦੇ ਤਰੀਕੇ ਕੀ ਹੋਣੇ ਚਾਹੀਦੇ ਹੈ, ਇਹ ਸ਼ਾਇਦ ਸੋਚਣ ਦੀ ਘੜੀ ਹੁਣ ਆ ਗਈ ਹੈ। ਕਿਉਂਕਿ ਅਸੀਂ ਜਦੋਂ ਦੇਖਿਆ ਇਹ ਸਾਰਾ ਮੁਕਾਬਲਾ, ਭਾਵੇਂ ਉਹ ਲਾਈਵ ਉਸ ਰੂਪ 'ਚ ਨਹੀਂ ਦਿਖਾਇਆ ਗਿਆ ਜਿੱਦਾਂ ਮੁੰਬਈ ਦੇ ਹਮਲੇ ਨੂੰ ਲਾਈਵ ਕਵਰੇਜ ਦਿੱਤੀ ਗਈ ਸੀ। ਉਹਦਾ ਕਾਰਨ ਦੱਸਿਆ ਗਿਆ ਕਿ ਅਸੀਂ ਇਸ ਹਮਲੇ ਦੀ ਲਾਈਵ ਕਵਰੇਜ ਇਸ ਕਰਕੇ ਨਹੀਂ ਕਰ ਸਕਦੇ ਤਾਂ ਜੋ ਦਹਿਸ਼ਤਗਰਦ ਜਿਹੜੇ ਆਏ ਹੋਏ ਨੇ ਥਾਣੇ 'ਚ ਨੇ ਉਹਨਾਂ ਦੇ ਸਾਥੀ ਕਿਤੇ ਇਹ ਇੱਕ ਨਵੀਂ ਰਣਨੀਤੀ ਨਾਲ ਘੱਲ ਲੈਣੇ, ਦੇਖ ਕੇ ਵੀ ਉਹਨਾਂ ਨੂੰ ਕਿੱਦਾਂ ਟੈਗਲ ਕੀਤਾ ਜਾ ਰਿਹਾ। ਪਰ ਜੋ ਕੁਝ ਵੀ ਦੇਖਿਆ ਜਾਂ ਪੁਰਾਣੀਆਂ ਤਸਵੀਰਾਂ ਦਿਖਾਈਆਂ ਗਈਆਂ ਉਹਦੇ 'ਚ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਜਿਹੜਾ ਚਲੋ ਵੀ ਤਰੀਕਾ ਸੀ ਜਾਂ ਪੰਜਾਬ ਪੁਲਿਸ ਦੇ ਕੋਲ ਜਿਹੜੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਹੋਣੇ ਚਾਹੀਦੇ ਸੀ ਉਹ ਨਹੀਂ ਸੀ। ਨਾ ਸੀ, ਨਾ ਉਹਨਾਂ ਦੇ ਕੋਲ ਕੋਈ ਲਾਈਫ ਪ੍ਰੂਫ ਜੈਕਟਸ ਸੀਗੀਆਂ। ਉਹ ਬਿਨਾਂ ਕਿਸੇ ਤਿਆਰੀ ਤੋਂ ਅਚਾਨਕ ਕੋਈ ਘਟਨਾ ਵਾਪਰ ਜਾਵੇ ਤਾਂ ਪੰਜਾਬ ਪੁਲਿਸ ਦੇ ਕੋਲ ਉਹ ਪੁਰਾਣਾ ਤਰੀਕਾ ਹੀ ਹੈ, ਪੁਰਾਣੀਆਂ ਜਿਹੜੀਆਂ ਰਾਈਫਲਸ ਹੈਗੀਆਂ ਸੀਨੀਅਰ 3 ਦੀਆਂ, ਤੇ ਨਾ ਕਿਸੇ ਕਿਸਮ ਦਾ ਕੋਈ ਆਤਮ ਰੱਖਿਆ ਵਾਸਤੇ ਜਿਹੜੇ ਯੰਤਰ ਤੁਹਾਡੇ ਕੋਲ ਚਾਹੀਦੇ ਆ, ਉਪਕਰਨ ਚਾਹੀਦੇ ਆ, ਉਹਨਾਂ ਦੀ ਬਹੁਤ ਵੱਡੀ ਘਾਟ ਵਿੱਚ ਦਿਖਾਈ ਦਿੱਤੀ ਹੈ। ਸੋ ਇਹ ਇਸ ਰੂਪ ਦੇ ਵਿੱਚ ਸ਼ਾਇਦ ਪੰਜਾਬ ਪੁਲਿਸ ਨੂੰ ਕਿੱਦਾਂ ਤੁਸੀਂ ਅਪਡੇਟ ਕਰਨਾ ਹੈ, ਆਧੁਨਿਕ ਬਣਾਉਣਾ ਹੈ ਤੇ ਕਿਸ ਤਰ੍ਹਾਂ ਦੀ ਟ੍ਰੇਨਿੰਗ ਦੇਣੀ ਹੈ, ਇਹ ਵੀ ਇਹਦੇ ਵਿੱਚੋਂ ਮੈਨੂੰ ਲੱਗਦਾ ਚੀਜ਼ਾਂ ਨਿਕਲ ਰਹੀਆਂ ਜੀ। ਤੇ ਨਾਲ ਹੀ ਜੇ ਇਸੇ ਦੇ ਨਾਲ ਜੁੜੀ ਹੋਈ ਗੱਲ ਕਰੀਏ ਵੀ ਬਹੁਤ ਸਾਰੇ ਸਿਆਸਤਦਾਨ ਆ ਉਹਨਾਂ ਨੇ ਮਿੰਟ ਨਹੀਂ ਲਾਇਆ ਜਿਸ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਨਾਲ ਜਿਹੜਾ ਜੀ ਇਸ ਅਟੈਕ ਨੂੰ ਜਿਹੜਾ ਜੀ ਜੋੜ ਦਿੱਤਾ। ਇਹ ਕਦੀ ਵੀ ਜਿਹੜਾ ਖਾਸ ਕਰਕੇ ਜਦੋਂ ਹੁਣ ਆਪਾਂ ਪ੍ਰਤਾਪ ਬਾਜਵਾ, ਰਵਨੀਤ ਬਿੱਟੂ ਦੀ ਗੱਲ ਕਰੀਏ, ਉਹਨਾਂ ਨੇ ਸਿੱਧਾ ਹੀ ਉਹਨਾਂ ਦੇ ਸਿਰ ਜਿਹੜਾ ਮੜ ਦਿੱਤਾ ਇਹ ਕੰਮ। ਜੋ ਗੱਲ ਹੈ ਵੀ ਪਹਿਲ ਜਦੋਂ ਇਹ ਹਮਲਾ ਹੋਇਆ ਹੀ ਉਦੋਂ ਪਤਾ ਨਹੀਂ ਸੀ ਲੱਗ ਰਿਹਾ ਕਿ ਇਹਦੇ ਪਿੱਛੇ ਕੌਣ ਹੈ, ਤੇ ਜਦੋਂ ਨਾ ਪਤਾ ਹੋਵੇ ਤਾਂ ਜਲਦਬਾਜ਼ੀ ਦੇ ਵਿੱਚ ਬਿਆਨਬਾਜ਼ੀ ਕਰਨੀ ਕਿਸੇ ਸਿਆਣੇ ਸਿਆਸਤਦਾਨ ਦੀ ਨਿਸ਼ਾਨੀ ਨਹੀਂ ਹੈ ਜਾਂ ਕਿਸੇ ਸਿਆਣੇ ਪ੍ਰਸ਼ਾਸਨਿਕ ਅਫਸਰ ਦੀ ਜਾਂ ਸੇਵਾ ਮੁਕਤ ਹੋਏ ਪ੍ਰਸ਼ਾਸਨਿਕ ਅਫਸਰ ਦੀ ਸਿਆਣਪ ਨਹੀਂ ਹੈ। ਸਭ ਤੋਂ ਬੈਲੈਂਸ ਕਿਸਮ ਦੀ ਟਿੱਪਣੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ। ਬਾਦਲ ਸਾਹਿਬ ਨੇ ਟਿੱਪਣੀ ਕੀਤੀ ਕਿ ਕੇਂਦਰ ਸਰਕਾਰ ਦੀ ਡਿਊਟੀ ਸੀ ਉਹ ਸਿਕਿਉਰਿਟੀ ਕਿਉਂ ਨਹੀਂ ਟਾਈਟ ਕੀਤੀ, ਉਹਨੇ ਸੀਲ ਕਿਉਂ ਨਹੀਂ ਕੀਤਾ ਬਾਰਡਰ। ਆਪਣੀ ਹੀ ਸਰਕਾਰ ਬਾਰੇ ਬਾਦਲ ਸਾਹਿਬ ਨੇ ਇਹ ਗੱਲ ਕਹੀ। ਬਾਜਵਾ ਹੋਰਾਂ ਨੇ ਬਾਦਲ ਸਾਹਿਬ ਤੇ ਇਲਜ਼ਾਮ ਲਾ ਦਿੱਤਾ ਕਿ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਹੈ। ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਕਾਇਦਾ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਪਤਾ ਨਹੀਂ ਉਹ ਪੁਰਾਣਾ ਚੈਪਟਰ ਖੁੱਲਣ ਜਾ ਰਿਹਾ ਪੰਜਾਬ ਦੇ ਟੈਰਰ ਦਾ। ਅਸੀਂ ਇਸ ਵਿੱਚ ਸਾਰੇ ਕੁਝ ਇਹ ਕਹਿਣਾ ਚਾਹੁੰਦੇ ਹਾਂ ਕਿ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ ਜੀ। ਦਹਿਸ਼ਤਗਰਦ ਜਨਮਜਾਤ ਜੇ ਮੁਸਲਿਮ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਦੁਨੀਆ ਭਰ ਦੇ ਤਮਾਮ ਮੁਸਲਮਾਨ ਟੈਰਰਿਸਟ ਹੋ ਗਏ ਜਾਂ ਦਹਿਸ਼ਤਗਰਦ ਹੋ ਗਏ। ਦਹਿਸ਼ਤਗਰਦ ਜੇ ਜਨਮਜਾਤ ਹਿੰਦੂ ਆ ਤਾਂ ਇਹਦਾ ਮਤਲਬ ਨਹੀਂ ਹੈ ਕਿ ਹਿੰਦੂ ਕਮਿਊਨਿਟੀ ਜਿਹੜੀ ਹੈ ਉਹ ਸਾਰੀ ਇਹਦੇ ਵਾਸਤੇ ਦੋਸ਼ੀ ਹੈ, ਉਹ ਸਾਰੀ ਦਹਿਸ਼ਤਗਰਦ ਹੋ ਗਈ। ਤੇ ਜੇ ਜਨਮਜਾਤ
ਕਿਸੇ ਸਿੱਖ ਪਰਿਵਾਰ ਦੇ ਵਿੱਚ ਜੰਮਿਆ ਬੱਚਾ ਦਹਿਸ਼ਤਗਰਦੀ 'ਚ ਪੈ ਜਾਂਦਾ ਇਹਦਾ ਮਤਲਬ ਸਾਰਾ ਸਿੱਖ ਭਾਈਚਾਰਾ ਇਹਦੇ ਲਈ ਕਸੂਰਵਾਰ ਨਹੀਂ ਹੈ। ਇੱਥੇ ਇਹ ਵੀ ਜਦੋਂ ਵਰਤੇ ਜਾਂਦੇ ਆ ਸਿੱਖ ਅੱਤਵਾਦੀ ਜਾਂ ਮੁਸਲਿਮ ਅੱਤਵਾਦੀ ਜਾਂ ਹਿੰਦੂ ਅੱਤਵਾਦੀ ਜਾਂ ਈਸਾਈ ਅੱਤਵਾਦੀ, ਮੈਂ ਉਹਨਾਂ ਨਾਲ ਮੁਤਫਿਕ ਨਹੀਂ ਹਾਂ। ਨਾ ਸਿੱਖ ਅੱਤਵਾਦੀ ਹੈ, ਨਾ ਮੁਸਲਿਮ ਅੱਤਵਾਦੀ ਹੈ, ਨਾ ਕੋਈ ਹਿੰਦੂ ਦਹਿਸ਼ਤਗਰਦ ਹੈ। ਦਹਿਸ਼ਤਗਰਦੀ ਤਾਂ ਇੱਕ ਵਰਤਾਰਾ ਆ, ਦਹਿਸ਼ਤਗਰਦੀ ਦਾ ਧਰਮ ਹੀ ਦਹਿਸ਼ਤ ਹੈ। ਤੇ ਜਿਹੜਾ ਦਹਿਸ਼ਤਗਰਦੀ ਦਾ ਜ਼ਿਕਰ ਹੋ ਰਿਹਾ ਸੀ ਪੰਜਾਬ ਦੇ ਹਵਾਲੇ ਦੇ ਨਾਲ, ਉਹਦੇ ਕਾਰਨ ਵੀ ਹੋਰ ਸਨ। ਤੇ ਜਿਹੜਾ ਅੱਜ ਦੀ ਦਹਿਸ਼ਤਗਰਦੀ ਅਸੀਂ ਦੇਖ ਰਹੇ ਹਾਂ, ਜਿਹਦਾ ਇੱਕ ਕਾਂਡ ਦੀਨਾਨਗਰ ਦੇ ਵਿੱਚ ਵਾਪਰਿਆ, ਇਹ ਕੌਮਾਂਤਰੀ ਕਿਸਮ ਦਾ ਇੱਕ ਦਹਿਸ਼ਤਵਾਦ ਜਿਹੜਾ ਦੁਨੀਆ ਭਰ ਦੇ ਵਿੱਚ ਫੈਲ ਰਿਹਾ ਹੈ, ਜਿਹੜਾ ਸੰਕਟ ਸਾਰੀ ਦੁਨੀਆ ਨੂੰ ਆ। ਬਾਦਲ ਸਾਹਿਬ ਨੇ ਤਾਂ ਕਿਹਾ ਵੀ ਇਹ ਕੌਮੀ ਸੰਕਟ ਹੈ ਤੇ ਕੌਮੀ ਪਾਲਿਸੀ ਚਾਹੀਦੀ ਹੈ। ਅਸੀਂ ਇਹਦੇ ਤੋਂ ਅੱਗੇ ਜਾਂਦੇ ਹਾਂ, ਅਸੀਂ ਕਹਿੰਦੇ ਇਹ ਕੌਮੀ ਸੰਕਟ ਦੇ ਨਾਲ ਨਾਲ ਇੱਕ ਕੌਮਾਂਤਰੀ ਸੰਕਟ ਵੀ ਹੈ। ਇਹ ਘਟਨਾ ਕਿਤੇ ਵੀ ਵਾਪਰ ਸਕਦੀ ਹੈ, ਕਿਤੇ ਵੀ ਵਾਪਰੀਆਂ ਘਟਨਾਵਾਂ, ਕਦੇ ਫਰਾਂਸ ਦਾ ਕਿਸੇ ਅਖਬਾਰ ਦਾ ਦਫ਼ਤਰ ਇਹਦਾ ਗਵਾਹ ਬਣ ਜਾਂਦਾ ਹੈ, ਕਦੇ ਲੰਡਨ ਦੇ ਰੇਲਵੇ ਸਟੇਸ਼ਨ ਇਹਦੇ ਗਵਾਹ ਬਣ ਜਾਂਦੇ ਆ, ਕਦੇ 9/11 ਅਮਰੀਕਾ ਦੇ ਵਿੱਚ ਵਾਪਰ ਜਾਂਦਾ ਹੈ। ਦੁਨੀਆ ਦਾ ਕੋਈ ਵੀ ਖਿੱਤਾ ਅੱਜ ਇਸ ਦਹਿਸ਼ਤ ਤੋਂ ਸੁਰੱਖਿਅਤ ਨਹੀਂ ਹੈ। ਤੇ ਇਹ ਦਹਿਸ਼ਤ ਨੂੰ ਸਮਝਦਿਆਂ ਹੋਇਆ ਇਹ ਧਿਆਨ ਰੱਖਣਾ ਚਾਹੀਦਾ ਹੈ। ਮੈਂ ਸ਼ਾਇਦ ਅੱਗੇ ਵੀ ਗੱਲ ਕੀਤੀ ਹੋਵੇ ਇਸ ਮੁੱਦੇ ਦੀ ਜੇ ਚਰਚਾ ਛੇੜਨੀ ਹੈ, ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਦਹਿਸ਼ਤ ਦੇ ਪਿੱਛੇ ਵੀ ਇੱਕ ਮੰਡੀ ਹੁੰਦੀ ਹੈ, ਇਹਦੇ ਪਿੱਛੇ ਵੀ ਇੱਕ ਮਾਰਕੀਟ ਹੈ। ਮਿਸਾਲ ਦੇ ਤੌਰ ਤੇ ਅਫੀਮ ਜਿਹੜੀ ਅਫਗਾਨਿਸਤਾਨ 'ਚ ਪੈਦਾ ਹੁੰਦੀ ਹੈ ਤੇ ਉਹਦੇ ਤੋਂ ਬਹੁਤ ਸਾਰੀਆਂ ਡਰੱਗਸ ਹੋਰ ਬਣਦੀਆਂ। ਅਫੀਮ ਬਾਕੀ ਡਰੱਗਸ ਦੀ ਮਾਂ ਆ। ਤੇ ਅਫੀਮ ਅਫਗਾਨਿਸਤਾਨ 'ਚ ਪੈਦਾ ਹੁੰਦੀ ਹੈ ਤੇ ਉੱਥੋਂ ਤੁਰਦੀ ਹੋਈ ਵੱਖ-ਵੱਖ ਡਰੱਗਸ ਦੇ ਰੂਪ ਦੇ ਵਿੱਚ ਪਾਕਿਸਤਾਨ, ਭਾਰਤ ਹੁੰਦੀ ਹੋਈ ਅਮਰੀਕਾ, ਕੈਨੇਡਾ ਦੇ ਸ਼ਹਿਰਾਂ ਤੱਕ ਪਹੁੰਚ ਜਾਂਦੀ ਹੈ। ਉਹਦੀ ਇੱਕ ਮੰਡੀ ਆ, ਉਸ ਡਰੱਗ ਦੀ ਇੱਕ ਮੰਡੀ ਹੈ। ਤੇ ਉਹਦੇ ਉਲਟ ਜਿਹੜੇ ਹਥਿਆਰ ਹੈ ਬਹੁਤੇ ਵਿਕਸਿਤ ਮੁਲਕ ਬਣਾਉਂਦੇ ਆ। ਵਿਕਸਿਤ ਮੁਲਕਾਂ ਦੀ ਹਾਈ ਟੈਕਨੋਲੋਜੀ ਜਿਹੜੀ ਹੈ ਰੂਸ ਬਣਾਉਂਦਾ ਰਿਹਾ, ਅਮਰੀਕਾ ਬਣਾਉਂਦਾ, ਉਹ ਹਥਿਆਰਾਂ ਦੀ ਇੱਕ ਮੰਡੀ। ਉਹਨਾਂ ਨੇ ਵੀ ਹਥਿਆਰ ਕਿਤੇ ਵੇਚਣੇ। ਅਫੀਮ ਅਫਗਾਨਿਸਤਾਨ 'ਚ ਪੈਦਾ ਹੁੰਦੀ ਹੈ, ਉਹਦੇ ਵੱਖ-ਵੱਖ ਡਰੱਗ ਦੇ ਰੂਪ ਦੇ ਵਿੱਚ ਅਮਰੀਕਾ, ਕੈਨੇਡਾ ਤੱਕ ਪਹੁੰਚਦੇ ਹੈ। AK-47 ਜਾਂ AK-74 ਜਾਂ ਇਸ ਤਰ੍ਹਾਂ ਦੇ ਜਿਹੜੇ ਵੱਡੇ ਹਥਿਆਰ ਹੈ ਉਹ ਵਿਕਸਿਤ ਮੁਲਕ ਬਣਾਉਂਦੇ ਹੈ ਤੇ ਟੈਕਨੋਲੋਜੀ ਜਿਹਨਾਂ ਦੇ ਕੋਲ ਹੈਗੀ ਹੈ ਤੇ ਉਹਨਾਂ ਦੀ ਮੰਡੀ ਇਸ ਕਿਸਮ ਦੀ ਹੈ ਕਿ ਉਹ ਹਥਿਆਰ ਖਪਦੇ ਜਾ ਕੇ ਇਰਾਕ ਦੇ ਵਿੱਚ, ਅਫਗਾਨਿਸਤਾਨ 'ਚ, ਉਹ ਮੰਡੀ ਹੈ। ਇਹ ਸਾਰਾ ਕੁਝ ਇੱਕ ਮੰਡੀ ਦਾ ਹਿੱਸਾ ਹੈ। ਇਹਨੂੰ ਤਹਿਰੀ ਨਜ਼ਰ ਨਾਲ ਦੇਖ ਕੇ ਤੁਸੀਂ ਇਹਦੇ ਸਿੱਟੇ ਨਹੀਂ ਕਰ ਸਕਦੇ। ਜਿਹੜੀ ਪੰਜਾਬ ਦੀ ਦਹਿਸ਼ਤਗਰਦੀ ਦੀ ਗੱਲ ਹੈ ਉਹਦੇ ਸਥਾਨਕ ਕਾਰਨ ਰਹੇ। ਇੱਕ ਉਹ ਸਥਾਨਕਤਾ ਜਿਹੜੀ ਆ ਉਹ ਇੰਪੋਰਟੈਂਟ ਹੈ। ਉਹਦੇ 'ਚ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਦਹਿਸ਼ਤਗਰਦੀ ਹੈ ਉਹਦੇ 'ਚ ਸਥਾਨਕਤਾ ਨਹੀਂ ਹੈ। ਉਹਦੇ 'ਚ ਮੰਡੀ ਦੇ ਉੱਤੇ ਕਬਜ਼ੇ ਦੀ ਇੱਕ ਲੜਾਈ ਹੈ। ਤੇਲ ਦੇ ਖੂਹਾਂ ਤੇ ਕਬਜ਼ਾ ਕਿਹਨੇ ਕਰਨਾ ਹੈ। ਜਦੋਂ ਤੇਲ ਦੀਆਂ ਕੀਮਤਾਂ ਡਿੱਗਦੀਆਂ, ਕੱਚਾ ਤੇਲ ਜਿਹੜਾ ਕਿਸੇ ਵੇਲੇ $140 ਪਰ ਬੈਰਲ ਹੁੰਦਾ ਸੀ, ਜਦੋਂ ਸਿੱਧਾ ਇਕੱਠਾ ਹੀ $45 ਤੇ ਆ ਜਾਂਦਾ ਹੈ, $100 ਡਿੱਗ ਜਾਂਦਾ ਹੈ, ਤਾਂ ਉਹਦੇ ਪਿੱਛੇ ਤੇਲ ਦੇ ਖੂਹਾਂ ਤੇ ਕਬਜ਼ੇ ਦੀ ਕਹਾਣੀ ਹੈ। ਉਹ ਵੀ ਇੱਕ ਮੰਡੀ ਹੈ। ਉਹ ਜਿਹੜੇ ਮੁਲਕ ਵਿਰੋਧ ਕਰਦੇ ਆ ਸੀਰੀਆ 'ਚ, ਇਰਾਕ ਦੇ ਵਿੱਚ ISIS ਦਾ, ਉਹੀ ਮੁਲਕ ਉਹਨਾਂ ਤੋਂ ਜਿਹੜੇ ਉਹ ਤੇਲ ਦੇ ਖੂਹਾਂ ਤੇ ਉਹਨਾਂ ਨੇ ਕਬਜ਼ਾ ਕੀਤਾ, ਉਹ ਤੇਲ ਜਿਹੜਾ ਵੇਚਦੇ ਆ ਬਲੈਕ ਮਾਰਕੀਟ ਦੇ ਵਿੱਚ, ਉਹੀ ਬਹੁਤ ਸਸਤੀਆਂ ਦਰਾਂ ਤੇ ਉਹਨਾਂ ਤੋਂ ਤੇਲ ਵੀ ਖਰੀਦਦੇ ਆ। ਇਹ ਥੋੜ੍ਹੀਆਂ ਚੀਜ਼ਾਂ ਸਮਝਣ ਵਾਲੀਆਂ। ਪੰਜਾਬ ਦੀ ਦਹਿਸ਼ਤਗਰਦੀ ਜਾਂ ਕਿਸੇ ਵੀ ਇੱਕ ਖਿੱਤੇ ਦੀ ਦਹਿਸ਼ਤਗਰਦੀ, ਉਹਦੇ ਪਿੱਛੇ ਇੱਕ ਸਥਾਨਕ ਕਾਰਨ ਹੁੰਦੇ ਆ। ਪੰਜਾਬ ਨੇ ਉਹ ਹੰਢਾਇਆ, ਪੰਜਾਬ ਨੇ ਉਹਨੂੰ ਹੰਢਾਇਆ ਬਹੁਤ ਬੁਰੀ ਤਰ੍ਹਾਂ ਆਪਣੇ ਪਿੰਡੇ ਤੇ। ਅਸੀਂ 50 ਸਾਲ ਪਿੱਛੇ ਰਹਿ ਗਏ ਹਾਂ। ਦੋ ਤਰ੍ਹਾਂ ਦੀ ਦਹਿਸ਼ਤਗਰਦੀ ਅਸੀਂ ਹੰਢਾਈ ਹੈ। ਇੱਕ ਮੁਕਾਬਲੇ ਦੀ ਦਹਿਸ਼ਤਗਰਦੀ, ਇੱਕ ਪੁਲਿਸ ਦੀ ਜਾਂ ਸਰਕਾਰੀ ਦਹਿਸ਼ਤਗਰਦੀ, ਇੱਕ ਜਿਹੜੀ ਦਹਿਸ਼ਤਵਾਦ ਦੇ ਨਾਂ ਦੇ ਉੱਤੇ ਜਿਹੜੀ ਦਹਿਸ਼ਤਗਰਦੀ ਕੁਝ ਲੋਕਾਂ ਨੇ ਫੈਲਾਈ, ਜਿਹਦੇ 'ਚ 30,000 ਬੰਦਾ ਮਰਿਆ, ਜਿਹਦੇ 'ਚ ਨਾ ਕੋਈ ਗਿਣਤੀ ਕੀਤੀ ਜਾ ਸਕਦੀ ਹੈ ਕਿ ਸਿੱਖ ਕਿੰਨੇ ਮਰੇ ਤੇ ਹਿੰਦੂ ਕਿੰਨੇ ਮਰੇ। ਤੇ ਇਹਦੇ ਕਰਕੇ 84 ਵੀ ਵਾਪਰ ਜਾਂਦਾ, ਜੂਨ 84 ਵੀ ਵਾਪਰ ਜਾਂਦਾ ਤੇ ਨਵੰਬਰ 84 ਵੀ ਵਾਪਰ ਜਾਂਦਾ। ਉਹਦੇ ਕਾਰਨ ਦੇਸ਼ ਦੇ ਵਿੱਚ ਮੌਜੂਦ ਸੀ। ਤੇ ਪੰਜਾਬ ਦੇ ਵਿੱਚ ਪੰਜਾਬ ਦੀ ਭੂਗੋਲਿਕ ਸਥਿਤੀ ਜਿਹੜੀ ਹੈ ਉਹ ਦਹਿਸ਼ਤਗਰਦਾਂ ਵਾਸਤੇ ਮੁਫੀਦ ਨਹੀਂ ਹੈ। ਜੰਮੂ ਕਸ਼ਮੀਰ ਦੀ ਹੈ ਮੁਫੀਦ, ਕਿਉਂਕਿ ਉਹ ਗੁਰੀਲਾ ਵਾਰ ਜਿਹੜੀ ਉੱਥੇ ਕੀਤੀ ਜਾ ਸਕਦੀ, ਗੁਰੀਲਾ ਐਕਸ਼ਨ ਹੋ ਸਕਦੇ ਆ ਪਹਾੜੀ ਏਰੀਆ। ਪੰਜਾਬ ਤਾਂ ਮੈਦਾਨੀ ਇਲਾਕਾ। ਫਿਰ ਵੀ 15 ਸਾਲ ਜੇ ਲਗਾਤਾਰ ਉਹ ਦੌਰ ਰਿਹਾ
ਤੇ ਉਹਦਾ ਕਾਰਨ ਸੀ ਉਹਨਾਂ ਸਥਾਨਕ ਮੁੱਦਿਆਂ ਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ ਇੱਕ ਆਮ ਹਮਦਰਦੀ ਉਹਨਾਂ ਲੋਕਾਂ ਦੇ ਨਾਲ ਪੰਜਾਬੀਆਂ ਦੀ ਸੀਗੀ। ਇਸ ਕਰਕੇ ਪੰਜਾਬੀਆਂ ਨੇ ਆਪਣੇ ਘਰਾਂ 'ਚ ਉਹਨਾਂ ਨੂੰ ਸ਼ੈਲਟਰ ਦਿੱਤੀ। ਪਰ ਜਿਨ੍ਹਾਂ ਨੇ ਉਹ ਸਾਰਾ ਕੁਝ ਦੇਖਿਆ ਹੰਢਾਇਆ, ਹੁਣ ਉਹ ਮੁੜ ਕੇ ਉਹ ਚੈਪਟਰ ਨਹੀਂ ਖੋਲ੍ਹਣਾ ਚਾਹੁੰਦੇ, ਕਿਉਂਕਿ ਉਹਨਾਂ ਨੇ ਆਪਣੀਆਂ ਪੀੜ੍ਹੀਆਂ ਗਵਾ ਲਈਆਂ। ਇਸ ਕਰਕੇ ਪੰਜਾਬ ਦੇ ਵਿੱਚ ਉਹ ਮੁੜ ਕੇ ਉੱਦਾਂ ਦਾ ਕੋਈ ਮਾਹੌਲ ਬਣੇਗਾ ਜਿਹਦੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ। KPS ਗਿੱਲ ਨੇ ਵੀ ਕਿਹਾ ਵੀ ਇਹਨਾਂ ਦਾ ਕੋਈ ਨੈਸ਼ਨਲ ਸਾਂਝਾ ਨੈਟਵਰਕ ਵੀ ਬਣ ਸਕਦਾ ਲਸ਼ਕਰ ਤੈਅਬਾ ਤੇ ਜਿਹੜੇ ਕੁਝ ਖਾਲਿਸਤਾਨ ਦੀ ਮੂਵਮੈਂਟ ਚੈਕਟਰ ਲੋਕ ਰਹੇ ਆ। ਇਹ KPS ਗੱਲ ਦਾ ਖਦਸ਼ਾ ਸੀ। ਕਹਿੰਦੇ ਆ ਕਿ ਪਰ ਹੋ ਸਕਦਾ ਕੁਝ ਲੋਕ ਹੋਣ, ਪਰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਕੋਈ ਉੱਦਾਂ ਦੀ ਜ਼ਮੀਨ ਕੋਈ ਮਿਲੇਗੀ ਉਸ ਸਾਰੀ ਮੂਵਮੈਂਟ ਨੂੰ ਰਿਵਾਈਵ ਕਰਨ ਵਾਸਤੇ, ਇਹਦੇ ਨਾਲ ਮੈਂ ਘੱਟੋ ਘੱਟ ਮੁਤਫਿਕ ਨਹੀਂ ਹੈ। ਤੇ ਨਾ ਹੀ ਕਿਸੇ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਕਿ ਫਲਾਨਾ ਕਿਉਂਕਿ ਉਹਦੇ ਵਸਤਰ ਇਸ ਤਰ੍ਹਾਂ ਧਾਰਨ ਕੀਤੇ ਹੋਏ ਆ ਉਹ ਮੁਸਲਮਾਨ ਲੱਗਦਾ ਇਸ ਕਰਕੇ ਸਾਰੇ ਮੁਸਲਮਾਨ ਅੱਤਵਾਦੀ ਹੈ, ਜਾਂ ਫਲਾਨਾ ਉਹਦੇ ਵਸਤਰ ਇਸ ਕਿਸਮ ਦੇ ਆ ਕਿ ਉਹ ਦੇਖਣ ਨੂੰ ਸਿੱਖ ਲੱਗਦਾ ਤੇ ਸਾਰੇ ਸਿੱਖ ਦਹਿਸ਼ਤਗਰਦ ਹੈ। ਇਸ ਕਿਸਮ ਦੀ ਜਿਹੜੀ ਮਾਨਸਿਕਤਾ ਹੈ, ਇਸ ਮਾਨਸਿਕਤਾ ਨੂੰ ਮੈਂ ਬਹੁਤ ਕੱਟੜ ਕਿਸਮ ਦੀ ਤੇ ਬਹੁਤ ਜਮਾਤ ਕਿਸਮ ਦੀ ਮਾਨਸਿਕਤਾ ਸਮਝਦਾ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਤੁਸੀਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਵੀ ਪ੍ਰਕਾਸ਼ ਬਾਦਲ ਹੋਣਾ ਨੇ ਬਿਆਨ ਦਿੱਤਾ, ਸੈਂਟਰ ਦੇ ਉੱਤੇ ਦੋਸ਼ ਲਾਤਾ। ਪ੍ਰਤਾਪ ਬਾਜਵਾ ਹੋਣਾ ਦੀ ਤੁਸੀਂ ਗੱਲ ਕੀਤੀ ਵੀ ਸੈਂਟਰ ਦਾ ਨਹੀਂ ਪੰਜਾਬ ਸਰਕਾਰ ਦਾ ਕਸੂਰ ਆ। ਸੋ ਆਪਣੀ ਹੀ ਸਰਕਾਰ ਦੇ ਉੱਤੇ ਪ੍ਰਕਾਸ਼ ਬਾਦਲ ਹੋਣਾ ਦੁਆਰਾ ਜਿਹੜਾ ਦੋਸ਼ ਲਾਇਆ ਗਿਆ ਇਹਨਾਂ ਕਰਕੇ ਹੋਇਆ ਆ, ਇਸ ਨੂੰ ਜਿਹੜੀ ਭਾਜਪਾ ਕਿਸ ਤਰੀਕੇ ਨਾਲ ਦੇਖੇਗੀ ਤੇ ਇਹਨਾਂ ਦੇ ਜਿਹੜੇ ਤਿੜਕਦੇ ਹੋਏ ਰਿਸ਼ਤੇ ਆ ਉਸ ਦੇ ਉੱਤੇ ਕੀ ਅਸਰ ਹੋਵੇਗਾ? ਦੇਖੋ, ਬਾਦਲ ਸਾਹਿਬ ਦਾ ਇਮੀਡੀਏਟ ਰਿਐਕਟ ਕੀਤਾ ਸੀ ਬਾਦਲ ਸਾਹਿਬ ਨੇ। ਦੇਖੋ, ਇੱਕ ਪ੍ਰੋਬਲਮ ਤਾਂ ਹੈ ਜਿਹੜਾ ਸਾਡਾ ਡਰੱਗ ਦਾ ਇਸ਼ੂ ਵੀ ਆ, ਉਹਦੇ 'ਚ ਵੀ ਬਾਦਲ ਸਾਹਿਬ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਦੇਖੋ ਜੀ, ਜਾਂ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਰਾਜਸਥਾਨ ਤੋਂ ਆਉਂਦਾ ਜਾਂ ਨਸ਼ਾ ਜੀ ਜਾਂ ਮੱਧ ਪ੍ਰਦੇਸ਼ ਤੋਂ ਆਉਂਦਾ ਜਾਂ ਫਿਰ ਇੰਟਰਨੈਸ਼ਨਲ ਬਾਰਡਰ ਤੋਂ ਆਉਂਦਾ। ਇੰਟਰਨੈਸ਼ਨਲ ਬਾਰਡਰ ਤੇ ਸਿਕਿਉਰਿਟੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਏਜੰਸੀਆਂ ਦੀ ਆ, ਤੇ ਮੱਧ ਪ੍ਰਦੇਸ਼ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ BJP ਸਰਕਾਰ ਹੈ। ਬਾਦਲ ਸਾਹਿਬ ਇਹ ਗੱਲਾਂ ਕਰਦੇ ਰਹੇ, ਸੁਖਬੀਰ ਹੋਰਾਂ ਨੇ ਵੀ ਕੀਤੀਆਂ, ਤੇ ਹੁਣ ਰਾਜਸਥਾਨ ਦੇ ਵਿੱਚ ਬੈਨ ਵੀ ਹੋ ਗਏ ਪੋਸਟ ਦੇ ਠੇਕੇ ਵਗੈਰਾ। ਹੁਣ ਇਸ ਗੱਲ ਦੀ ਐਕਸਟੈਂਸ਼ਨ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਹਮਲਾ ਹੁੰਦਾ ਤੇ ਬਾਦਲ ਸਾਹਿਬ ਦਾ ਇਮੀਡੀਏਟ ਰਿਐਕਸ਼ਨ ਇਹੀ ਹੁੰਦਾ ਕਿ ਕੇਂਦਰ ਸਰਕਾਰ ਬਾਰਡਰ ਨੂੰ ਸੀਲ ਕਿਉਂ ਨਹੀਂ ਕਰਦੀ। ਯਾਨੀ ਉਹਨਾਂ ਨੇ ਸ਼ੁਰੂ ਦੇ ਵਿੱਚ ਇਹ ਗੱਲ ਕਹਿ ਦਿੱਤੀ ਤੇ ਇੱਕ ਕਿਸਮ ਦਾ ਆਪਣੀ ਹੀ ਸਰਕਾਰ ਜਿਹਦੇ ਚ ਉਹਨਾਂ ਦੀ ਆਪਣੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਮੰਤਰੀ ਹੈ, ਉਹ ਸਰਕਾਰ ਨੂੰ ਕਚਹਿਰੀ 'ਚ ਖੜਾ ਕਰ ਦਿੱਤਾ। ਇਹਦੇ ਤੇ ਕਿਸੇ ਕਿਸਮ ਦਾ ਕੋਈ ਰਿਐਕਸ਼ਨ ਬਾਦਲ ਸਾਹਿਬ ਦੇ ਇਸ ਰਿਐਕਸ਼ਨ ਦੇ ਉੱਤੇ ਕੋਈ ਹੋਰ ਰਿਐਕਸ਼ਨ ਜਿਹੜਾ ਸਰਕਾਰ ਵੱਲੋਂ ਜਾਂ BJP ਵੱਲੋਂ ਹਾਲੇ ਸਾਡੇ ਸਾਹਮਣੇ ਨਹੀਂ। ਮੈਨੂੰ ਲੱਗਦਾ ਬੜਾ ਸੈਂਸਿਟਿਵ ਕਿਸਮ ਦਾ ਇਸ਼ੂ ਹੈ ਜਿਹਦੇ ਤੇ ਗੱਲ ਹੋਣੀ ਚਾਹੀਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਰਡਰ ਜਿਹੜਾ ਆ ਉਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਜੇ BSF ਦੀ ਹੈ ਜਾਂ ਕੇਂਦਰੀ ਏਜੰਸੀਆਂ ਦੀ ਹੈ, ਤੇ ਪੰਜਾਬ ਪੁਲਿਸ ਦਾ ਤਾਲਮੇਲ ਉਹਦੇ ਨਾਲ ਕਿੱਦਾਂ ਹੋਵੇ ਜੀ। ਆਪਣੇ ਆਪ ਨੂੰ ਮੁਕੰਮਲ ਬਰੀ ਕਰ ਲੈਣਾ ਵੀ ਠੀਕ ਨਹੀਂ ਹੈ। ਇਹ ਤਾਲਮੇਲ ਦੇ ਉੱਤੇ ਆਧਾਰਿਤ ਸਾਰੀਆਂ ਚੀਜ਼ਾਂ ਹੈਗੀਆਂ ਤੇ ਇਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਰੂਪ 'ਚ ਪੈ ਸਕਦਾ ਲਾਜ਼ਮੀ ਤੌਰ ਦੇ ਉੱਤੇ ਕਿ ਆਪਣੀ ਸਰਕਾਰ ਨੂੰ ਜੇ ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ, ਉਸ ਸਰਕਾਰ ਨੂੰ ਜੇ ਸਰਕਾਰ ਨੂੰ ਬਣਾਉਣ ਦੇ ਵਿੱਚ ਤੁਸੀਂ ਸਾਰਾ ਆਪਣਾ ਤਾਣ ਲਾਇਆ ਹੋਵੇ ਤੇ ਉਹਨੂੰ ਜੇ ਕ੍ਰਿਟੀਸਾਈਜ਼ ਕਰਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਫਿਰ ਆਪਣੇ ਮੁੱਖ ਮੰਤਰੀ ਨੂੰ ਜੇ ਕ੍ਰਿਟੀਸਾਈਜ਼ ਕਰਦੀ ਹੈ ਤਾਂ ਫਿਰ ਉਹ ਕੀ ਗਲਤ ਕਰਦੀ ਹੈ। ਜਦੋਂ ਬਾਦਲ ਸਾਹਿਬ ਇਹ ਕਹਿੰਦੇ ਆ ਕਿ BJP ਵਾਲੇ ਜੀ ਨੁਕਤਾਚੀਨੀ ਕਰਦੇ ਰਹਿੰਦੇ ਆ ਸਰਕਾਰ ਦੇ ਵਿੱਚ ਹੋਣ ਦੇ ਬਾਵਜੂਦ, ਤੇ ਬਾਦਲ ਸਾਹਿਬ ਦੀ ਪਾਰਟੀ ਵੀ ਸਰਕਾਰ 'ਚ ਉਹ ਵੀ ਆਪਣੀ ਸਰਕਾਰ ਦੀ ਨੁਕਤਾਚੀਨੀ ਕਰ ਰਹੀ ਹੈ, ਇਹਦਾ ਮਤਲਬ ਕਿਤੇ ਗੱਲ ਵਿਗੜੀ ਹੋਈ ਹੈ, ਕੋਈ ਨਾ ਕੋਈ ਗੱਲ ਹੈ। ਜਿੱਦਾਂ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ 2-3 ਦਿਨ ਲਗਾਤਾਰ ਸੰਗਤ ਦਰਸ਼ਨ ਦੇ ਵਿੱਚ ਪਹੁੰਚ ਕੇ ਕੁਝ ਗੱਲਾਂ ਰੱਖੀਆਂ ਤੇ ਫਿਰ ਭੁੱਖ ਹੜਤਾਲ ਦੀ ਵੀ ਧਮਕੀ ਦਿੱਤੀ ਵੀ ਜੇ 15 ਦਿਨਾਂ ਦੇ ਵਿੱਚ ਮੇਰੇ ਹਲਕੇ ਵਾਸਤੇ ਗ੍ਰਾਂਟ ਨਹੀਂ ਆਈ ਤਾਂ ਮੈਂ ਭੁੱਖ ਹੜਤਾਲ ਕਰੂੰ। ਤੇ ਫਿਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਨਹੀਂ ਅੱਜ ਕੱਲ੍ਹ ਦਿਖਾਈ ਦੇ ਰਹੇ ਤੇ ਉਹਨਾਂ ਨੇ ਕਿਹਾ ਕੋਈ ਜ਼ਿੰਮੇਵਾਰੀ ਨਹੀਂ ਹੈ, ਜੇ ਜ਼ਿੰਮੇਵਾਰੀ ਮਿਲੇਗੀ ਤਾਂ ਕੰਮ ਕਰਾਂਗੇ। ਉਸ ਤੋਂ ਵੀ ਇਹ ਸੰਕੇਤ ਸੀ ਵੀ BJP ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕੋਈ ਸ਼ਾਇਦ ਡਿਜ਼ਾਈਨ ਕਰ ਰਹੀ ਹੈ ਵੱਖਰੇ ਤੌਰ ਦੇ ਉੱਤੇ, ਤੇ ਹੁਣ ਬਾਦਲ ਦੀ ਗੱਲਬਾਤ ਤੋਂ ਵੀ ਸੰਕੇਤ ਹੈ ਵੀ ਕਿਤੇ ਨਾ ਕਿਤੇ ਟੁੱਟ ਗਈ ਤੜਕ ਕਰਕੇ ਵਾਲਾ ਮਾਹੌਲ ਬਣ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਜ਼ਿਆਦਾ ਸਥਿਤੀਆਂ ਵਿਗੜ ਜਾਂਦੀਆਂ ਤਾਂ। ਤੇ ਇਸ ਕਰਕੇ ਬਾਦਲ ਸਾਹਿਬ ਵੀ ਦੋਨੇ ਪਾਸੇ ਸੇਫ ਰੱਖਣਾ ਚਾਹੁੰਦੇ ਆ ਕਿ ਜੇ ਚੱਲਦੀ ਆ ਉਹਨਾਂ ਦੀ ਸਾਂਝ ਤਾਂ ਫਿਰ ਹਿੰਦੂ ਸਿੱਖ ਏਕਤਾ ਦਾ ਨਾਅਰਾ ਲਾਈ ਜਾਓ ਵੀ ਪੰਜਾਬ 'ਚ ਹਿੰਦੂ ਸਿੱਖ ਏਕਤਾ ਬਚੀ ਇਸ ਕਰਕੇ ਆ ਕਿਉਂਕਿ BJP ਨਾਲ ਸਾਡੀ ਸਾਂਝ ਹੈ। ਜੇ ਟੁੱਟਦੀ ਹੈ ਤੇ ਫਿਰ ਪੰਜਾਬ ਦੇ ਮਸਲਿਆਂ ਦੇ ਉੱਤੇ
ਸਿਧਾਂਤਕ ਕਿਸਮ ਦਾ ਇੱਕ ਜਿਹੜਾ ਸਟੈਂਡ ਲੈ ਕੇ ਲੋਕਾਂ 'ਚ ਸੱਚੇ ਬਣਨ ਦੀ ਕੋਸ਼ਿਸ਼ ਕਰੋ। ਦੇਖੋ ਜੀ, ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਬਣੇ, ਪਰ ਅਸੀਂ ਸਿਧਾਂਤਾਂ ਦੀ ਕਿੰਨੀ ਕੁ ਦੇਰ ਤੱਕ ਕੁਰਬਾਨੀ ਦੇ ਸਕਦੇ ਸੀ। ਇਸ ਤਰ੍ਹਾਂ ਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਮੰਚ ਦੇ ਉੱਤੇ ਕੋਈ ਨਾਟਕ ਖੇਡੇ ਜਾਣ ਦੀ ਦੋਵਾਂ ਪਾਸਿਆਂ ਤੋਂ ਕੋਈ ਤਿਆਰੀ ਪੋਸੀਬਲ ਹੈ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜੇ ਬਿਹਾਰ ਨੂੰ ਲੈ ਕੇ ਚੋਣ ਪ੍ਰਚਾਰ ਸ਼ੁਰੂ ਆ ਤੇ ਜਦੋਂ ਬੀਜੇਪੀ ਵਾਲੇ ਉੱਥੇ ਜਾਂਦੇ ਆ ਤਾਂ ਉਹ ਕਹਿੰਦੇ ਆ ਵੀ ਜੰਗਲ ਰਾਜ ਆ, ਜੇ ਆਰਜੇਡੀ ਆਉਂਦੀ ਆ ਤਾਂ ਲਾਲੂ ਪ੍ਰਸ਼ਾਦ ਹੁਣੀ ਬੋਲਦੇ ਆ ਤਾਂ ਕਹਿੰਦੇ ਆ ਵੀ ਨਰਿੰਦਰ ਮੋਦੀ ਤਾਂ ਨਾਗ ਆ। ਸੋ ਉੱਥੇ ਦੇ ਲੋਕ ਕੀ ਸੋਚਣ, ਕੀ ਕਰਨ ਤੇ ਕੀ ਮਾਹੌਲ ਨੇ? ਪਿਛਲੇ 40-45 ਸਾਲ ਤੋਂ ਭਾਰਤ ਦੇ ਲੋਕ ਨਾਗ ਨਾਚ ਤੇ ਸਾਂਪ ਨਾਚ ਦੇ ਜੁਮਲੇ ਸੁਣ ਰਹੇ ਆ ਜੀ। ਦੇਖੋ, ਗੱਲ ਇਹ ਆ ਕਿ 15 ਸਾਲ ਰਾਜ ਰਿਹਾ ਲਾਲੂ ਪ੍ਰਸ਼ਾਦ ਯਾਦਵ ਦਾ। ਇੱਕ ਸਮਾਜਵਾਦੀ ਕੈਂਪ ਦੀ ਸਰਕਾਰ ਦੇ ਤੌਰ ਤੇ ਉਹਨੂੰ ਪ੍ਰਚਾਰਿਆ ਗਿਆ ਸੀ ਤੇ ਸਾਰੇ ਲੋਕ ਉਹੀ ਆ ਜਿਹੜੇ ਜਨਤਾ ਪਰਿਵਾਰ ਦੇ ਵਿੱਚ ਇਕੱਠੇ ਸੀ। ਬਾਅਦ ਵਿੱਚ ਜਨਤਾ ਪਰਿਵਾਰ ਜਦ ਟੁੱਟਿਆ ਤਾਂ ਕੋਈ ਭਾਰਤੀ ਜਨਤਾ ਪਾਰਟੀ ਹੋ ਗਈ ਤੇ ਕੋਈ ਜਨਤਾ ਦਲ ਯੂਨਾਈਟਿਡ ਹੋ ਗਿਆ ਤੇ ਕੋਈ ਜਨਤਾ ਦਲ ਸੈਕੂਲਰ ਹੋ ਗਿਆ, ਕੋਈ ਰਾਸ਼ਟਰੀ ਜਨਤਾ ਦਲ ਹੋ ਗਿਆ, ਕੋਈ ਸਮਾਜਵਾਦੀ ਪਾਰਟੀ ਹੋ ਗਈ। ਜਦੋਂ ਲਾਲੂ ਯਾਦਵ ਆਏ ਤੇ ਇੱਕ ਉਮੀਦ ਸੀ ਬਿਹਾਰ ਦੇ ਲੋਕਾਂ ਨੂੰ, ਪਰ 15 ਸਾਲਾਂ 'ਚ ਉਮੀਦ ਮਿੱਟੀ ਹੋ ਗਈ ਜੀ। ਉਸ ਤੋਂ ਬਾਅਦ ਨਿਤੀਸ਼ ਕੁਮਾਰ ਆਏ ਤੇ ਉਹਨਾਂ ਨੇ ਕੁਝ ਚੰਗਾ ਕੀਤਾ, ਕੁਝ ਚੰਗਾ। ਉਹਦੇ 'ਚ ਕੇਂਦਰ ਦੀਆਂ ਯੋਜਨਾਵਾਂ ਵੀ ਪ੍ਰਭਾਵੀ ਰਹੀਆਂ ਬਿਹਾਰ ਦੇ ਵਿੱਚ, ਕਿਉਂਕਿ ਉਹਦੀ ਦਿਹਾਤੀ ਰੁਜ਼ਗਾਰ ਗਰੰਟੀ ਯੋਜਨਾ ਵਗੈਰਾ ਸੀ ਤੇ ਇਸ ਕਰਕੇ 100 ਦਿਨ ਦਾ ਰੁਜ਼ਗਾਰ ਬਿਹਾਰ ਦੇ ਲੋਕਾਂ ਨੂੰ ਬਿਹਾਰ 'ਚ ਮਿਲਣਾ ਸ਼ੁਰੂ ਹੋ ਗਿਆ। ਇਸੇ ਕਰਕੇ ਪੰਜਾਬ ਨੂੰ ਲੇਬਰ ਦੀ ਕਮੀ ਮਹਿਸੂਸ ਹੋਈ। ਐਗਰੀਕਲਚਰ ਲੇਬਰ ਵੀ ਸਾਡੇ ਕੋਲ ਆਉਣੀ ਘੱਟ ਗਈ ਬਿਹਾਰ ਤੋਂ, ਯੂਪੀ ਤੋਂ, ਤੇ ਨਾਲ ਇੰਡਸਟਰੀਅਲ ਲੇਬਰ ਵੀ ਘੱਟ ਗਈ। ਹੁਣ ਵੀ ਸੰਕਟ ਹੈ ਸਾਡੇ ਕੋਲ। ਨਿਤੀਸ਼ ਕੁਮਾਰ ਨੇ ਉਹਨੂੰ ਕੁਝ ਬਿਹਤਰ ਤਰੀਕੇ ਨਾਲ ਪੇਸ਼ ਕੀਤਾ ਤੇ ਇਸੇ ਕਰਕੇ ਲੋਕ ਸਭਾ ਦੀਆਂ ਚੋਣਾਂ ਸੀ ਨਿਤੀਸ਼ ਕੁਮਾਰ ਦੇ ਤੋੜ ਲਈ ਬੀਜੇਪੀ ਨਾਲੋਂ ਤੇ ਲੋਕਾਂ 'ਚ ਆਮ ਪ੍ਰਭਾਵ ਸੀ। ਜਿਹੜੇ ਸਰਵੇ ਵੀ ਹੋਏ ਵੀ ਜੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤਾਂ ਨਰਿੰਦਰ ਮੋਦੀ ਪਹਿਲੀ ਪਸੰਦ, ਜੇ ਬਿਹਾਰ ਦਾ ਮੁੱਖ ਮੰਤਰੀ ਹੋਵੇ ਤਾਂ ਨਿਤੀਸ਼ ਕੁਮਾਰ ਪਹਿਲੀ ਪਸੰਦ ਜੀ। ਲੋਕ ਸਭਾ ਚੋਣਾਂ ਦੇ ਸਵੀਪ ਕੀਤਾ ਨਰਿੰਦਰ ਮੋਦੀ ਦੀ ਅਗਵਾਈ 'ਚ ਬਿਹਾਰ ਦੇ ਵਿੱਚ। ਤੇ ਹੁਣ ਜਿਹੜੀ ਸਿਚੁਏਸ਼ਨ ਵਿੱਚ ਕਾਂਗਰਸ ਤੇ ਪਿਛਲੇ 20 ਸਾਲ ਤੋਂ ਦੁਸ਼ਮਣ ਇੱਕ ਦੂਜੇ ਦੇ ਰਾਜਨੀਤਿਕ ਤੌਰ ਤੇ ਨਿਤੀਸ਼ ਕੁਮਾਰ ਤੇ ਲਾਲੂ ਪ੍ਰਸ਼ਾਦ ਯਾਦਵ ਇਹ ਇਕੱਠੇ ਹੈ। ਬਿਹਾਰ ਦੇ ਕੋਲ ਬਿਹਾਰ ਦੇ ਵਿੱਚ ਨਰਿੰਦਰ ਮੋਦੀ ਦੀ ਪਾਰਟੀ ਬੀਜੇਪੀ ਦੇ ਨਾਲ ਜੀਤਨ ਰਾਮ ਮਾਂਝੀ ਹੈ, ਜਿਹੜਾ ਕਿਸੇ ਵੇਲੇ ਸਾਥੀ ਹੁੰਦਾ ਸੀ ਨਿਤੀਸ਼ ਕੁਮਾਰ ਦਾ ਤੇ ਕੁਝ ਸਮੇਂ ਵਾਸਤੇ ਉਹਨੂੰ ਮੁੱਖ ਮੰਤਰੀ ਵੀ ਬਣਾਇਆ ਸੀ, ਤੇ ਰਾਮ ਵਿਲਾਸ ਪਾਸਵਾਨ ਹੈ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ ਪਛੜੀਆਂ ਸ਼੍ਰੇਣੀਆਂ ਦੀਆਂ ਵੋਟਾਂ ਬੀਜੇਪੀ ਦੀ ਝੋਲੀ 'ਚ ਪਾ ਸਕਦੇ ਆ। ਇਸ ਸਿਚੁਏਸ਼ਨ ਦੇ ਵਿੱਚ ਹੁਣ ਲੜਾਈ ਆ, ਫਿਰ ਉਹੀ ਭਾਸ਼ਣਾਂ ਦਾ ਇੱਕ ਮੁਕਾਬਲਾ ਚੱਲ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਭਾਸ਼ਣ ਦੀ ਇੱਕ ਕਲਾ ਹੈ, ਇਸੇ ਕਰਕੇ ਉਹਨਾਂ ਦੇ ਜੁਮਲੇ ਬੜੇ ਪਾਪੂਲਰ ਹੋਏ। 36 ਇੰਚ ਦਾ 55 ਇੰਚ ਦਾ ਸੀਨਾ ਵਗੈਰਾ, ਇਸ ਤਰ੍ਹਾਂ ਜਿਹਨੂੰ ਅੱਜ ਕ੍ਰਿਟੀਸਾਈਜ਼ ਕੀਤਾ ਜਾ ਰਿਹਾ। ਪਰ ਉਹਨਾਂ ਦੇ ਭਾਸ਼ਣ ਜਿਹੜੇ ਪਹਿਲਾਂ ਸੁਣੇ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ, ਕਿ 1.25 ਸਾਲ 'ਚ ਉਹਨਾਂ ਦੇ ਭਾਸ਼ਣ ਵੀ ਜਿਹੜੇ ਆ ਉਹਨਾਂ ਦਾ ਸੱਚ ਲੋਕਾਂ ਦੇ ਸਾਹਮਣੇ। ਇਸ ਕਰਕੇ ਹੁਣ ਉਸ ਕਿਸਮ ਦੇ ਭਾਸ਼ਣ ਬਿਹਾਰ 'ਚ ਜਾ ਕੇ ਦੇਣੇ ਲੋਕਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੇ, ਆਪਣੇ ਆਪ 'ਚ ਇੱਕ ਸਵਾਲ ਹੈ। ਉਹਨਾਂ ਨੇ 50,000 ਕਰੋੜ ਰੁਪਏ ਦਾ ਪੈਕੇਜ ਬਿਹਾਰ ਨੂੰ ਦੇਣ ਦੀ ਵੀ ਗੱਲ ਕੀਤੀ ਹੈ। ਅਸੀਂ ਪੈਕੇਜ ਦੀ ਪੋਲੀਟਿਕਸ ਨਾਲ ਵੀ ਸਹਿਮਤ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਕਿਸੇ ਸੂਬੇ ਨੂੰ ਪੈਕੇਜ ਦੀ ਲੋੜ ਕਿਉਂ ਪਵੇ ਜੀ। ਸੂਬੇ ਦੇ ਕੋਲ ਆਪਣੇ ਸੋਰਸਿਸ ਹੈ, ਸੂਬੇ ਦੇ ਕੋਲ ਆਪਣੀ ਆਜ਼ਾਦੀ ਚਾਹੀਦੀ ਹੈ ਕਿ ਆਪਣੇ ਸੋਰਸਿਸ ਯੂਜ਼ ਕਰਕੇ ਆਪਣੇ ਲੋਕਾਂ ਦੀ ਸੇਵਾ ਕਰੇ ਸੂਬਾ, ਪਰ ਉਹਨਾਂ ਨੂੰ ਪੈਕੇਜ ਦੇ ਲਾਲਚ ਦਿੱਤੇ ਜਾਂਦੇ ਆ। ਸੋ ਇਸ ਕਰਕੇ ਬਿਹਾਰ 'ਚ ਜਾ ਕੇ ਨਰਿੰਦਰ ਮੋਦੀ ਕਹਿ ਰਿਹਾ ਕਿ ਬਿਹਾਰ 'ਚ ਰਾਸ਼ਟਰੀ ਜਨਤਾ ਦਲ ਦਾ ਮਤਲਬ ਜੰਗਲ ਰਾਜ ਹੈ, ਤੇ ਜਵਾਬ 'ਚ ਕਹਿ ਰਹੇ ਨੇ ਲਾਲੂ ਯਾਦਵ ਹੋਰੀ ਕਿ ਇਹ ਕਾਲਾ ਨਾਗ ਹੈ ਨਰਿੰਦਰ ਮੋਦੀ। ਇਸ ਤਰ੍ਹਾਂ ਦੇ ਜੁਮਲਿਆਂ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ। ਦੋਨਾਂ ਪਾਸਿਆਂ ਤੋਂ ਬਿਹਾਰ ਦੀ ਜਨਤਾ ਵਾਸਤੇ ਕੋਈ ਉਹਨਾਂ ਦੇ ਏਜੰਡੇ ਤੇ ਕੋਈ ਇਸ ਤਰ੍ਹਾਂ ਦੇ ਕੰਮ ਹੋਣ ਜਿਹੜੇ ਬਿਹਾਰ ਦੀ ਜਨਤਾ ਦੀ ਤਕਦੀਰ ਬਦਲ ਦੇਣ, ਉਹ ਦੋਵੇਂ ਪਾਸੇ ਹੈ ਨਹੀਂ। ਦੋਵੇਂ ਪਾਸੇ ਫੌਜਾਂ ਭਾਰੀਆਂ, ਪਰ ਫੌਜ ਜਿਹੜੀ ਵੀ ਜਿੱਤੇਗੀ ਉਹ ਲੋਕਾਂ ਦੀ ਬਿਨਾਹ ਤੇ ਜਿੱਤੇਗੀ, ਲੋਕਾਂ ਵਾਸਤੇ ਕੋਈ ਚੰਗਾ ਰਾਜ ਨਹੀਂ ਲੈ ਕੇ ਆਏਗੀ ਜੀ। ਜੀ ਜੀ ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਜੀ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਦੋਸਾਂਝ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਅਗਲੇ ਬੁਲਟਨ ਤੱਕ ਲਈ ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਤੁਸੀਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਿਵਾਜ਼ ਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।